ਜਿਹੜੀ ਇਹ ਫਿਲਮ ਬਣੀ ਅਕਾਲ ਤੁਸੀਂ ਦੇਖੋ ਕਿਹੜੇ ਬੰਨਿਓ ਸਿੱਖ ਲੱਗਦੇ ਨੇ ਤੁਹਾਨੂੰ ਉਹ ਕਿਹੜਾ ਪਹਿਰਾਵਾ ਕੀ ਇਹ ਪਹਿਰਾਵਾ ਸਿੱਖਾਂ ਦਾ ਕੀ ਯੋਧਿਆਂ ਦੇ ਪਹਿਰਾਵੇ ਦਾ ਕੋਈ ਇਤਿਹਾਸ ਦੇ ਵਿੱਚ ਅਕਾਲ ਨਾਂ ਦਾ ਪਹਿਲੀ ਗੱਲ ਦੱਸੋ ਕਿਹੜਾ ਯੋਧਾ ਹੋਇਆ ਦਾੜਾ ਨਕਲੀ ਦਾੜੇ ਲਾ ਕੇ ਪਤਾ ਨਹੀਂ ਕਿਹੜੇ ਜਾਨਵਰਾਂ ਦੇ ਵਾਲਾਂ ਤੋਂ ਉਹ ਦਾੜੀਆਂ ਬਣੀਆਂ ਨੇ ਜਿਹੜੀ ਯੋਧਿਆਂ ਦੇ ਰੂਪ ਤਿਆਰ ਕਰਦੇ ਹੋ ਤੁਸੀਂ ਗੱਲ ਸਮਝਣ ਵਾਲੀ ਇਹ ਆ ਵੀ ਸਿਧਾਂਤਕ ਪੱਖੋਂ ਇਹ ਹੀਣਾਵਾ ਸਿਸਟਮ ਤੇ ਐਡੀ ਕਮਜ਼ੋਰ ਨਹੀਂ ਹੋ ਗਈ ਸਿੱਖੀ ਵੀ ਉਹਨਾਂ ਨਚਾਰਾਂ ਤੇ ਨਿਰਭਰ ਹੋ ਗਿਆ ਪ੍ਰਚਾਰ ਸਿੱਖੀ ਦਾ ਸਾਨੂੰ। ਸਿੱਖ ਯੂਥ ਪਾਵਰ ਆਫ ਪੰਜਾਬ ਜਥੇਬੰਦੀ ਵੱਲੋਂ ਨਵੀਂ ਆ ਰਹੀ ਫਿਲਮ ਅਕਾਲ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂ ਪ੍ਰਦੀਪ ਸਿੰਘ ਇਆਲੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬਾਣਾ ਪਰਮ ਮਨੁੱਖ ਦਾ ਵਸਤਰ ਹੈ, ਸਗੋਂ ਗੁਰੂ ਦੀ ਰਹਿਮਤ ਵੀ ਹੈ, ਜਿਸ ਵਿੱਚ ਉਹ ਸਮੁੱਚੀ ਲੋਕਾਈ ਲਈ ਪ੍ਰੇਰਨਾ, ਪ੍ਰੇਮ, ਅਧਿਆਤਮ, ਜਤ ਸਤ, ਸੁਰੱਖਿਆ, ਵਿਸ਼ਵਾਸ, ਸਿਦਕ ਅਤੇ ਸਬਰ ਸਮੋਈ ਰੱਖਦਾ ਹੈ। ਇਹ ਕਿਸੇ ਘਾਲਣਾ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਪਰ ਤੁਹਾਨੂੰ ਕਿਵੇਂ ਮਹਿਸੂਸ ਹੋਵੇਗਾ ਜਦੋਂ ਕੋਈ ਮਨਮੁਖ ਇਸ ਨੂੰ ਪਾਵੇ ਸਿਰਫ ਆਪਣੇ ਮਾਇਕ ਮਨੋਰਥ ਲਈ। ਇਸ ਲਈ ਅਸੀਂ ਇਸ ਫਿਲਮ ਅਕਾਲ ਦਾ ਵਿਰੋਧ ਕਰਦੇ ਹਾਂ ਅਤੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਆਖਦੇ ਹਾਂ ਕਿ ਇਸ ਫਿਲਮ ਨੂੰ ਨਾ ਚਲਾਇਆ ਜਾਵੇ। ਇਸ ਫਿਲਮ ਦੇ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਤੇ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਵੀ ਹੋਵੇ ਜਿਨ੍ਹਾਂ ਨੇ ਇਸ ਅਕਾਲੀ ਬਾਣੇ ਨੂੰ ਪਾਇਆ। ਉਹਨਾਂ ਕਿਹਾ ਕਿ ਅਸੀਂ ਸਮੂਹ ਜਥੇਬੰਦੀਆਂ ਨੂੰ ਵੀ ਇਸ ਦਾ ਵਿਰੋਧ ਕਰਨ ਲਈ ਬੇਨਤੀ ਕਰਦੇ ਹਾਂ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮਾਂ ਦੇ ਅਦਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਯੋਗਰਾਜ ਸਿੰਘ ਦੀ ਅਦਾਕਾਰੀ ਵਾਲੀ ਇਹ ਫਿਲਮ 10 ਅਪ੍ਰੈਲ ਨੂੰ ਜਾਰੀ ਕੀਤੀ ਜਾਣੀ ਹੈ। ਫਿਲਮ ਦੇ ਜਾਰੀ ਕੀਤੇ ਗਏ ਟ੍ਰੇਲਰ ਵਿੱਚ ਇਹ ਅਦਾਕਾਰ ਨਕਲੀ ਦਾੜੇ ਲਗਾ ਕੇ ਅਕਾਲੀ ਸਿੰਘਾਂ ਦੇ ਬਾਣੇ ਵਿੱਚ ਅਦਾਕਾਰੀ ਕਰਦੇ ਦਿਖਾਏ ਗਏ ਹਨ। ਇਸ ਫਿਲਮ ਦੇ ਵਿਰੋਧ ਨੇ ਇੱਕ ਵਾਰ ਮੁੜ ਸਿੱਖ ਇਤਿਹਾਸ ਉੱਤੇ ਬਣਨ ਵਾਲੀਆਂ ਫਿਲਮਾਂ ਬਾਰੇ ਚਰਚਾ ਛੇੜ ਦਿੱਤੀ ਹੈ। ਜਿੱਥੇ ਫਿਲਮ ਨਿਰਮਾਤਾ ਤੇ ਅਦਾਕਾਰ ਇਸ ਨੂੰ ਇਤਿਹਾਸ ਦੇ ਪ੍ਰਚਾਰ ਦਾ ਸਾਧਨ ਦੱਸ ਰਹੇ ਹਨ, ਉੱਥੇ ਹੀ ਸਿੱਖ ਜਥੇਬੰਦੀਆਂ ਇਸ ਨੂੰ ਇਤਿਹਾਸ ਦੀਆਂ ਨਕਲਾਂ, ਸਵਾਂਗ ਦਾ ਕੁਰਾਹਾ ਦੱਸ ਕੇ ਇਸ ਦਾ ਵਿਰੋਧ ਕਰ ਰਹੀਆਂ ਹਨ। ਤੁਸੀਂ ਜਾਣਦੇ ਹੋ ਕਿ ਲੰਮੇ ਸਮੇਂ ਤੋਂ ਇਹ ਗੱਲ ਚੱਲ ਰਹੀ ਆ ਪੰਥ ਦੇ ਹਰ ਉਸ ਸਿਰਦ ਸਿੱਖ ਦੇ ਵੱਲੋਂ ਇਹ ਕੀਤੀ ਜਾਂਦੀ ਆ ਕਿ ਜਿਹੜਾ ਫਿਲਮਾਂ ਦਾ ਜਿਹੜਾ ਰੁਝਾਨ ਚੱਲਿਆ ਇੱਕ ਸਿੱਖ ਇਤਿਹਾਸ ਦੇ ਉੱਤੇ ਜਾਂ ਸਿੱਖ ਯੋਧਿਆਂ ਦੇ ਉੱਤੇ ਫਿਲਮਾਂ ਬਣਾਉਣ ਦਾ, ਜਿਹਦੇ ਵਿੱਚ ਪਹਿਲਾਂ ਬਾਲੀਵੁੱਡ ਵਾਲਿਆਂ ਕੋਲੋਂ ਵੀ ਜਿਹੜਾ ਸੀ ਉਹ ਸ਼ੁਰੂਆਤ ਕੀਤੀ ਗਈ। ਹੁਣ ਸਾਡੇ ਪੰਜਾਬੀ ਸਿਨੇਮੇ ਵਾਲੇ ਵੀ ਇਹਦੇ ਵਿੱਚ ਛਾਲ ਮਾਰ ਕੇ ਤੇ ਵੜ ਗਏ ਆ। ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਇਹ ਚੀਜ਼ ਸਮਝੀਏ ਵੀ ਸਿਧਾਂਤਕ ਪੱਖੋਂ ਕੀ ਇਹ ਸਭ ਕੁਝ ਠੀਕ ਆ। ਅੱਜ ਉਹ ਤੁਹਾਡੇ ਯੋਧਿਆਂ ਤੇ ਤੁਹਾਡੇ ਸ਼ਹੀਦਾਂ ਤੇ ਫਿਲਮ ਬਣਾ ਰਹੇ ਨੇ, ਜਿਵੇਂ ਅਕਸ਼ੈ ਕੁਮਾਰ ਫਿਲਮ ਬਣਾਉਣ ਲੱਗਾ ਵਾ ਸਰਦਾਰ ਹਰੀ ਸਿੰਘ ਨਲਵੇ ਦੇ ਉੱਤੇ। ਇੱਕ ਬੀੜੀਆਂ ਪੀਣਾ, ਨਚਾਰ, ਦਾਰੂ ਪੀਣਾ, ਉਹ ਬੰਦਾ ਰੋਲ ਕਰੂਗਾ ਸਰਦਾਰ ਹਰੀ ਸਿੰਘ ਨਲਵੇ ਦਾ, ਤੇ ਤੁਸੀਂ ਕੀ ਆਸ ਰੱਖਦੇ ਹੋ ਵੀ ਸਾਡੀ ਨੌਜਵਾਨ ਪੀੜ੍ਹੀ ਕੀ ਸਿੱਖੂਗੀ। ਪੰਜਾਬੀ ਫਿਲਮਾਂ ਵਾਲੇ ਨੇ ਇੱਕ ਨਵੀਂ ਫਿਲਮ ਅਕਾਲ ਬਣਾਈ ਜਿਹਦਾ ਅਸੀਂ ਵਿਰੋਧ, ਮੈਂ ਪਰਮਜੀਤ ਸਿੰਘ ਅਕਾਲੀ ਇਕੱਲਾ ਵਿਰੋਧ ਨਹੀਂ ਕਰ ਰਿਹਾ, ਹਰ ਸਿੱਖ ਕਰ ਰਿਹਾ। ਵੱਖਰੀ ਗੱਲ ਆ, ਹਰ ਕੋਈ ਬੋਲਦਾ ਨਹੀਂ, ਪਰ ਸਾਡੇ ਨਾਲ ਬਹੁਤ ਸਿਆਣੇ ਸੂਝਵਾਨ ਜ਼ਿੰਮੇਵਾਰ ਸਿੰਘਾਂ ਨਾਲ ਵਿਚਾਰ ਹੋਈ ਆ। ਹਰ ਇੱਕ ਨੇ ਗਲਤ ਕਿਹਾ। ਜ਼ਮੀਨੀ ਪੱਧਰ ਤੇ ਵੀ ਕੋਈ ਸਿੰਘ ਜਿਹੜਾ ਵਾ ਉਹਦਾ ਵਿਰੋਧ ਕਰ ਰਹੇ ਆ। ਹੁਣ ਜਿਹੜੇ ਸਾਨੂੰ ਆਪਣੇ ਬੰਦੇ ਕਹਿੰਦੇ ਵਿਰੋਧ ਕਿਉਂ ਕਰ ਰਹੇ ਹੋ, ਇਹ ਮਿੱਠੀ ਗੋਲੀ ਤੇ ਇੱਕ ਮਿੱਠਾ ਜ਼ਹਿਰ ਹੈ ਜਿਹੜਾ ਤੁਹਾਨੂੰ ਦਿੱਤਾ ਜਾ ਰਿਹਾ। ਅੱਜ ਉਹ ਤੁਹਾਡੇ ਯੋਧਿਆਂ ਤੇ ਬਣਾ ਰਹੇ ਨੇ, ਕੱਲ ਨੂੰ ਉਹ ਤੁਹਾਡੇ ਗੁਰੂਆਂ ਤੇ ਬਣਾਉਣਗੇ ਤੇ ਇਹ ਨੌਬਤ ਆਊਗੀ। ਜਿਹੜੇ ਸਾਡੇ ਬੰਦੇ ਇਸ ਮਿੱਠੇ ਜ਼ਹਿਰ ਨੂੰ ਖਾਈ ਜਾਂਦੇ ਨੇ ਨਾ, ਉਹਨਾਂ ਨੇ ਇਹ ਗੱਲ ਕਹਿਣੀ ਵੀ ਹਾਂ ਯਾਰ ਅਸੀਂ ਗਲਤੀ ਕਰ ਲਈ। ਜਿਵੇਂ 4 ਸਾਹਿਬਜ਼ਾਦੇ ਐਮੀਨੇਸ਼ਨ ਵਾਲੀ ਆਪਾਂ ਗਲਤੀ ਕੀਤੀ ਨਾ, ਹੁਣ ਇਸੇ ਤਰ੍ਹਾਂ ਆਪਾਂ ਇਹ ਗਲਤੀ ਕਰ ਰਹੇ ਹਾਂ ਤੇ ਭਵਿੱਖ 'ਚ ਆਪਾਂ ਪਛਤਾਵਾਂਗੇ। ਤੁਸੀਂ ਲਿਖ ਕੇ ਰੱਖ ਲਿਓ। ਪਰਮਜੀਤ ਸਿੰਘ ਅਕਾਲੀ ਦਾ ਵਿਰੋਧ ਨਹੀਂ ਇਕੱਲੇ ਦਾ। ਦੂਜੀ ਗੱਲ, ਬਹੁਤ ਕਹਿੰਦੇ ਨੇ ਅਕਾਲੀ ਨੂੰ ਇਕੱਲੇ ਨੂੰ ਕਿਉਂ ਤਕਲੀਫ ਆ, ਇਹ ਕਿਉਂ ਬੋਲਦਾ। ਭਾਈ ਕੂਕਰਾਂ ਗੁਰੂ ਦੇ ਭੌਂਕਣਾ ਸਾਡਾ ਫਰਜ਼ ਆ। ਜੇ ਬੰਦਿਆਂ ਦੇ ਮੂੰਹ ਵੱਲ ਵੇਖਣ ਲੱਗ ਪਏ ਨਾ, ਮੈਨੂੰ ਮੂੰਹ ਲਿਆਜ ਮਾਰ ਜੂਗਾ ਜੇ ਮੈਂ ਬੋਲੂੰਗਾ ਤੇ ਮੈਨੂੰ ਫਲਾਣੇ ਬੰਦੇ ਦਾ ਮੂੰਹ ਲਿਆਜ ਮਾਰਦਾ, ਫਿਰ ਤਾਂ ਖਤਮ ਹੋ ਗਿਆ ਆਪਾਂ। ਫਿਰ ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਬਚਨ ਤੋਂ ਬਾਹਰ ਹੋ ਗਏ ਨਾ ਕਿ ਸਰੀਰ ਦਾ ਮਰਨਾ ਤੇ ਜ਼ਮੀਰ ਦਾ ਮਰਨ ਵਾਲੀ ਗੱਲ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜ਼ਮੀਰ ਦਾ ਮਰ ਜਾਣਾ ਮੌਤ ਆ, ਸਰੀਰ ਦਾ ਮਰ ਜਾਣਾ ਮੌਤ ਨਹੀਂ। ਸਾਡੇ ਗੁਰੂ ਸਾਹਿਬਾਨਾਂ ਨੇ, ਵਡੇਰਿਆਂ ਨੇ ਜਿਹੜੇ ਸਾਨੂੰ ਹੁਕਮ ਕੀਤੇ, ਸੋ ਤਾਂ ਮੁਨਕਰ ਹੋ ਗਏ ਆਪਾਂ। ਜਿਹੜੀ ਇਹ ਫਿਲਮ ਬਣੀ ਅਕਾਲ ਤੁਸੀਂ ਦੇਖੋ ਕਿਹੜੇ ਬੰਨਿਓ ਸਿੱਖ ਲੱਗਦੇ ਨੇ ਤੁਹਾਨੂੰ ਉਹ ਕਿਹੜਾ ਪਹਿਰਾਵਾ ਕੀ ਇਹ ਪਹਿਰਾਵਾ ਸਿੱਖਾਂ ਦਾ ਕੀ ਯੋਧਿਆਂ ਦੇ ਪਹਿਰਾਵੇ ਦਾ ਕੋਈ ਇਤਿਹਾਸ ਦੇ ਵਿੱਚ ਅਕਾਲ ਨਾਂ ਦਾ ਪਹਿਲੀ ਗੱਲ ਦੱਸੋ ਕਿਹੜਾ ਯੋਧਾ ਹੋਇਆ। ਤੇ ਕੀ ਉਹਨਾਂ ਜੇ ਹੈਗੇ ਸੀ ਯੋਧੇ ਸੂਰਵੀਰ ਸਾਡੇ, ਤੇ ਕੀ ਉਹਨਾਂ ਦੇ ਪਹਿਰਾਵੇ ਇਹੋ ਜਿਹੇ ਹੁੰਦੇ ਸੀ ਜਿਹੜੇ ਸ਼ਸਤਰ ਨਹੀਂ ਪਾਏ। ਤੁਸੀਂ ਸਭ ਤੋਂ ਨੋਟ ਕਰਨ ਵਾਲੇ ਪੁਆਇੰਟ ਵੇਖੋ, ਕੋਈ ਸ਼ਸਤਰ ਨਹੀਂ, ਕੋਈ ਬਾਣਾ ਜਿਹੜਾ ਵਾ ਉਹਦਾ ਹਾਤਮ ਤਾਂ ਹੀ ਇੱਕ ਨਾਟਕ ਆਉਂਦਾ ਹੁੰਦਾ ਸੀਗਾ DD1 ਤੇ ਛੋਟੇ ਸੀ, ਯਾਦ ਆ ਮੈਨੂੰ, ਦੇਖਦੇ ਹੁੰਦੇ ਸੀਗੇ ਅਸੀਂ। ਉਹਦੇ ਵਿੱਚ ਇਹਦਾ ਦਾ ਪਹਿਰਾਵਾ ਹੁੰਦਾ ਸੀ। ਨਾਲ ਜਿਹੜੀ ਨਿਹੰਗ ਸਿੰਘ ਫੌਜਾਂ ਦਿਖਾਈਆਂ ਜਾ ਰਹੀਆਂ ਨੇ। ਗੱਲ ਸਮਝਣ ਵਾਲੀ ਇਹ ਆ ਵੀ ਸਿਧਾਂਤਕ ਪੱਖੋਂ ਇਹ ਹੀਣਾਵਾ ਸਿਸਟਮ ਤੇ ਐਡੀ ਕਮਜ਼ੋਰ ਨਹੀਂ ਹੋ ਗਈ ਸਿੱਖੀ ਵੀ ਉਹਨਾਂ ਨਚਾਰਾਂ ਤੇ ਨਿਰਭਰ ਹੋ ਗਿਆ ਪ੍ਰਚਾਰ ਸਿੱਖੀ ਦਾ ਸਾਨੂੰ। ਸਾਡੇ ਵਡੇਰੇ, ਸਾਡੇ ਪ੍ਰਚਾਰ ਕਿੱਥੇ ਜਾਣਗੇ ਫਿਰ, ਜਿਹੜੀਆਂ ਸਾਡੇ ਕਥਾ ਕਹਾਣੀਆਂ ਸੁਣਾਉਂਦੇ ਨੇ ਦਾੜਾ ਨਕਲੀ ਦਾੜੇ ਲਾ ਕੇ।
ਪਤਾ ਨਹੀਂ ਕਿਹੜੇ ਜਾਨਵਰਾਂ ਦੇ ਵਾਲਾਂ ਤੋਂ ਉਹ ਦਾੜੀਆਂ ਬਣੀਆਂ ਨੇ ਜਿਹੜੀ ਯੋਧਿਆਂ ਦੇ ਰੂਪ ਤਿਆਰ ਕਰਦੇ ਹੋ ਤੁਸੀਂ, ਨਕਲੀ ਦਾੜੀਆਂ ਲਾ ਕੇ। ਅੱਜ ਉਹ ਬੰਦਾ ਜਿਹੜਾ ਉਹ ਤੁਹਾਡਾ ਆਈਡਲ ਬਣ ਕੇ ਪੇਸ਼ ਹੋ ਰਿਹਾ ਵਾ, ਇੱਕ ਯੋਧਾ ਬਣ ਕੇ, ਕੱਲ ਨੂੰ ਇੱਕ ਫਿਲਮ ਬਣਾਊਗਾ, ਆਸ਼ਕੀ ਮਾਰਦਾ ਵਿਖਾਇਆ ਜਾਊਗਾ, ਉਹਦੇ ਵਿੱਚ ਕੁੜੀਆਂ ਛੇੜਦਾ ਵਿਖਾਇਆ ਜਾਊਗਾ, ਗਾਣੇ ਗਾਉਂਦਾ, ਸ਼ਰਾਬਾਂ ਪੀਂਦਾ ਵਿਖਾਇਆ ਜਾਊਗਾ, ਤੇ ਕੀ ਬੱਚੇ ਸਮਝ ਲੈਣਗੇ ਵੀ ਉਹੀ ਹੈ ਜਿਹੜਾ ਫਲਾਣੀ ਫਿਲਮ ਦੇ ਵਿੱਚ ਆਇਆ ਸੀ। ਮਨੋਵਿਗਿਆਨਕ ਤੌਰ ਦੇ ਉੱਤੇ ਅਸਰ ਕਰਦੀਆਂ ਇਹ ਚੀਜ਼ਾਂ। ਅੱਜ ਸਾਡੀਆਂ ਬੋਲੀਆਂ ਚੀਜ਼ਾਂ ਤੁਹਾਨੂੰ ਗਲਤ ਲੱਗਦੀਆਂ ਹੋਣਗੀਆਂ ਜਿਹੜੇ ਸਪੋਰਟ ਕਰਦੇ ਆ, ਪਰ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਆ, ਸੱਪ ਲੰਘਣ ਤੋਂ ਬਾਅਦ ਲਕੀਰ ਨੂੰ ਕੁੱਟਦੇ ਹੁੰਨੇ ਆਪਾਂ। ਇਹ ਆਪਣਾ ਸ਼ੁਰੂ ਤੋਂ ਹੀ ਆਦਤ ਹੈ ਆਪਣੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।